ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਰਬਜੀਤ ਸਿੰਘ, ਪ੍ਰਵਿੰਦਰ ਕੌਰ ਚੋਕਰ, ਟਰਲਕ, ਚਰਨਜੀਤ ਬਡਵਾਲ, ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਜ਼ਰ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜਿਹੜੀ ਇੱਕ ਪਾਰਕ ਬਣਨੀ ਹੈਗੀ ਆ ਲੱਡੋਵਾਲ 'ਚ, ਅਤੇ ਉਸ ਪਾਰਕ ਦਾ ਕ੍ਰੈਡਿਟ ਲੈਣ ਲਈ ਅਕਾਲੀਆਂ ਅਤੇ ਕਾਂਗਰਸੀਆਂ ਦੀ ਦੌੜ। ਦੇਖੋ, ਕ੍ਰੈਡਿਟ ਦੇ ਪਿੱਛੇ ਹੀ ਤਕਰੀਬਨ ਜਿਹੜਾ ਜੀ ਉਹ ਲੱਗੇ ਰਹਿੰਦੇ ਆ ਜੀ। ਇਹ ਹੁਣ ਇੱਕ ਵਾਰੀ ਫੇਰ ਇਹ ਸ਼ੁਰੂ ਹੋਇਆ, ਜਿਹੜਾ ਲਾਡੋਵਾਲ ਰੋਡ ਦੇ ਉੱਤੇ ਜਿਹੜਾ ਬਣਨਾ ਲਾਡੋਵਾਲ ਦੇ ਵਿੱਚ ਮੈਗਾ ਫੂਡ ਪਾਰਕ, ਜਿਹੜੇ ਕੇਂਦਰੀ ਮੰਤਰਾਲੇ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜੀ, ਉਹਦੇ ਕਰਕੇ ਮਾਮਲਾ ਜਿਹੜਾ ਜੀ ਉਹ ਭਖਣ ਦੇ ਆਸਾਰ ਨੇ। ਹਰਸਿਮਰਤ ਕੌਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਦਰਮਿਆਨ ਖਿੱਚੋਤਾਣ ਜਿਹੜੀ ਜੀ ਉਹ ਰਾਜਸੀ ਜ਼ਿਆਦਾ ਲੱਗ ਰਹੀ ਹੈ, ਕਿਉਂਕਿ ਦੋਨੋਂ ਜਿਹੜੇ ਨੇ ਉਹ ਸਿਆਸੀ ਲਾਹਾ ਲੈਣ ਦੀ ਦੌੜ ਦੇ ਵਿੱਚ ਨੇ। ਹਰਸਿਮਰਤ ਬਾਦਲ ਹੋਰਾਂ ਨੇ ਮੰਤਰਾਲੇ ਦੇ ਆਪਣੇ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਜੀ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਦੇ ਵਿੱਚ ਮੈਗਾ ਫੂਡ ਪਾਰਕ ਦੀ ਪ੍ਰਵਾਨਗੀ ਰੱਦ ਕਰਨ ਦੀ ਚੇਤਾਵਨੀ ਤੱਕ ਦਿੱਤੀ ਹੈ ਜੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਮਾਰਕੀਟਿੰਗ ਆਫਿਸਰ ਜਿਹੜੇ ਨੇ, ਉਹਨੇ ਚੇਤਾਵਨੀ ਵਾਲੀ ਚਿੱਠੀ ਜਿਹੜੀ ਆ ਪੰਜਾਬ ਐਗਰੋ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਜਿਹੜੀ ਆ ਉਹ ਲਿਖੀ ਆ। ਇਹ ਸ਼ਰੇਆਮ ਇਸ ਤਰ੍ਹਾਂ ਦੀ ਹੈ ਵੀ ਜੇ ਸਾਡਾ ਨਹੀਂ ਤੇ ਕਿਸੇ ਦਾ ਨਹੀਂ। ਇਹਨੇ ਇਹਦੇ ਵਿੱਚ ਇਹ ਕਿਹਾ ਕਿ ਇਸ ਫੂਡ ਪਾਰਕ ਲਈ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਪਸ ਲੈ ਲਈ ਜਾਊਗੀ, ਔਰ ਰਾਜ ਦੇ ਖੇਤੀਬਾੜੀ ਵਿਭਾਗ ਦੇ ਨਾਲ ਸੰਬੰਧਿਤ ਸੀਨੀਅਰ ਅਧਿਕਾਰੀ ਜਿਹੜੇ ਆ ਜੀ ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਆ ਕਿ ਕੇਂਦਰੀ ਮੰਤਰਾਲੇ ਦੀ ਇਸ ਚਿੱਠੀ ਤੋਂ ਦੇ ਉੱਤੇ ਲੋੜੀਂਦੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਹਦਾ ਉਦਘਾਟਨ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਆ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਵੱਡੇ ਪ੍ਰੋਜੈਕਟ ਦਾ ਉਦਘਾਟਨ ਕਰਕੇ ਆਪਣੇ ਸਿਹਰਾ ਜਿਹੜਾ ਜੀ ਉਹ ਬੰਨਣਾ ਚਾਹੁੰਦੇ ਆ। ਇਹ ਗੱਲ ਪੰਜਾਬ ਦੇ ਵਿੱਚ ਕੁਛ ਆ ਹੀ ਨਹੀਂ ਰਿਹਾ ਜੀ। ਜੇ ਆ ਰਿਹਾ ਤਾਂ ਉਹ ਸਿਆਸਤ ਦੀ ਭੇਟ ਜਿਹੜੀ ਜੀ ਉਹ ਚੱਲੀ ਜਾ ਰਿਹਾ। ਇਹ ਵੀ ਕੱਲ ਨੂੰ ਉਹ ਨਾ ਹੋਵੇ ਜੀ ਕਿ ਜਿਵੇਂ ਜਿਹੋ ਜਿਹੀ ਚਿੱਠੀ ਲਿਖੀ ਗਈ ਆ ਕਿ ਇਹ ਕਿਹਾ ਜਾਵੇ ਵੀ ਨਹੀਂ ਹੁਣ ਇੱਥੇ ਇਹ ਜਿਹੜਾ ਜੀ ਉਹ ਖੁੱਲੂਗਾ ਹੀ ਨਹੀਂ, ਕਿਉਂਕਿ ਨੁਕਸਾਨ ਨਾ ਹਰਸਿਮਰਤ ਕੌਰ ਬਾਦਲ ਦਾ ਹੋਣਾ, ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਨੁਕਸਾਨ ਤਾਂ ਚਫੇਰਿਓਂ ਸਿਆਸੀ ਜੋ ਕੁਛ ਹੈ ਜੀ ਉਹਦੇ ਨਾਲ ਹੋ ਰਿਹਾ ਜੀ ਪੰਜਾਬ ਦਾ ਜਾਂ ਪੰਜਾਬੀਆਂ। ਕੋਈ ਇੰਡਸਟਰੀ ਇਸੇ ਕਰਕੇ ਇੱਥੇ ਆਉਣ ਦੇ ਵਾਸਤੇ ਤਿਆਰ ਨਹੀਂ ਕਿ ਇਸ ਖਲ ਜਗਣ 'ਚ ਕੋਈ ਪੈਣਾ ਹੀ ਨਹੀਂ ਚਾਹੁੰਦਾ। ਬਿਲਕੁਲ ਜੀ, ਬਿਲਕੁਲ। ਇਹ ਨੁਕਸਾਨ ਲੋਕਾਂ ਦਾ ਇਹਨਾਂ ਦਾ ਨਹੀਂ ਗਾ, ਇਹ ਤਾਂ ਵੱਧਦੇ ਫੁੱਲਦੇ ਆ। ਅੱਗੇ ਮੱਧ ਪ੍ਰਦੇਸ਼ ਦੀ ਸਰਕਾਰ ਦੀ ਜੇ ਗੱਲ ਕਰੀਏ, ਉਹਨਾਂ ਨੇ CAA ਦੇ ਖਿਲਾਫ ਮਤਾ ਪਾਸ ਕੀਤਾ। ਇਹ ਐਕਚੁਅਲੀ ਕੈਬਨਿਟ ਦੇ ਵੱਲੋਂ ਜਿਹੜਾ ਜੀ ਪਾਸ ਕੀਤਾ ਗਿਆ, ਔਰ ਜਿਹੜਾ CAA ਆ ਇਹਦੇ ਖਿਲਾਫ ਮਤਾ ਪਾਸ ਕਰਦਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਆ। ਇਹ ਵੀ ਕਿਹਾ ਗਿਆ ਜੀ ਕਿ ਸੰਵਿਧਾਨ ਦੇ ਧਰਮ ਨਿਰਪੱਖ ਕਿਰਦਾਰ ਦੇ ਵਿਰੋਧ ਦੇ ਵਿੱਚ ਹੈ। ਮੱਧ ਪ੍ਰਦੇਸ਼ ਦੇ ਵਿੱਚ ਮੌਜੂਦਾ ਸਮੇਂ ਕਾਂਗਰਸ ਦੀ ਸਰਕਾਰ ਹੈ। ਜਿਹੜੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਆ ਉਹਨੇ ਇਸ ਮਤੇ 'ਚ CAA ਨੂੰ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਕਿਰਦਾਰ ਦੀ ਉਲੰਘਣਾ ਜਿਹੜਾ ਜੀ ਉਹ ਕਹਿੰਦਿਆਂ ਹੋਇਆ ਇਸ ਮਤੇ ਵਿੱਚ ਇਹ ਕਿਹਾ ਕਿ ਇਹ ਮਤਾ ਕਿਸੇ ਵੀ ਹਾਲਤ ਜਿਹੜਾ ਜੀ ਇਹ ਕਾਨੂੰਨ ਜਿਹੜਾ ਉਹ ਮੁਲਕ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ। ਪੰਜਾਬ, ਰਾਜਸਥਾਨ, ਪੱਛਮੀ ਬੰਗਾਲ, ਜਿਹੜੇ ਕੇਰਲਾ ਤੋਂ ਸ਼ੁਰੂ ਹੋਇਆ ਸੀਗਾ ਜੀ। ਇਹ ਪਹਿਲਾਂ ਜਿਹੜੇ ਨੇ CAA ਨੂੰ ਵਾਪਸ ਲੈਣ ਦੀ ਮੰਗ ਦੇ ਉੱਤੇ ਮਤੇ ਪਾਸ ਕਰ ਚੁੱਕੇ ਆ ਜੀ। ਔਰ ਇਹ ਕਿਹਾ ਗਿਆ ਜਿਹੜੇ ਮੱਧ ਪ੍ਰਦੇਸ਼ ਦੇ ਵੱਲੋਂ ਕਿ ਸੋਧਿਆ ਕਾਨੂੰਨ ਮੁਲਕ ਦੀ ਫਿਰਕੂ ਏਕਤਾ ਤੇ ਸਹਿਣਸ਼ੀਲ ਜਿਹੜਾ ਸੁਭਾਅ ਆ ਉਹਨੂੰ ਖਤਰੇ ਦੇ ਵਿੱਚ ਜਿਹੜਾ ਜੀ ਉਹ ਪਾ ਰਿਹਾ। ਲਗਾਤਾਰ ਇਹ ਮਤੇ ਜਿਹੜੇ ਆ ਜੀ ਉਹ ਪਾਸ ਹੋ ਰਹੇ ਆ ਵੱਖ-ਵੱਖ ਵਿਧਾਨ ਸਭਾਵਾਂ ਦੇ ਵਿੱਚ। ਬੇਸ਼ੱਕ ਜਿਹੜੇ ਸੈਂਟਰ ਦੀ ਸਰਕਾਰ ਆ ਜੀ ਉਹ ਇਹ ਕਹਿੰਦੀ ਹੈ ਕਿ ਸੂਬਿਆਂ ਨੂੰ ਅਧਿਕਾਰ ਨਹੀਂ ਗਾ ਕਿ ਇਹਦੇ ਉਹ ਵਿਰੋਧ ਕਰਨ, ਇਹ ਤਾਂ CAA ਜਿਹੜਾ ਜੀ ਉਹ ਲਾਗੂ ਹੋਊਗਾ ਹੀ। ਪਰ ਟੈਕਨੀਕਲੀ ਤੌਰ ਦੇ ਉੱਤੇ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ, ਉੱਥੇ ਰਾਜਾਂ ਦੇ ਵੱਲੋਂ ਪਾਸ ਕੀਤੇ ਜਾ ਰਹੇ ਇਹ ਜਿਹੜੇ ਮਤੇ ਨੇ ਉਹ ਕਿਤੇ ਨਾ ਕਿਤੇ ਕੁਛ ਰੋਲ ਜਿਹੜਾ ਉਹ ਨਿਭਾ ਸਕਦੇ ਆ। ਕੇਂਦਰ ਦੀ ਸਰਕਾਰ ਬੇਸ਼ੱਕ ਇਹ ਕਹੀ ਜਾਂਦੀ ਹੈ ਕਿ ਰਾਜਾਂ ਦੀ ਸਾਨੂੰ ਲੋੜ ਹੀ ਨਹੀਂ ਪੈਣੀ, ਅਸੀਂ ਤਾਂ ਇਹਨੂੰ ਆਨਲਾਈਨ ਜਿਹੜਾ ਜੀ ਉਹ ਕਰ ਦੇਣਾ, ਪਰ ਉਹ ਮਹਿਜ ਜਿਹੜੀਆਂ ਜੀ ਉਹ ਧਮਕੀਆਂ ਨੇ। ਰਾਜਾਂ ਨੂੰ ਨਾਲ ਤਾਂ ਜਿਹੜਾ ਜੀ ਉਹ ਲੈਣਾ ਪਊਗਾ ਜੇ CAA ਉਹਨਾਂ ਨੇ ਲਾਗੂ ਜਿਹੜਾ ਜੀ ਉਹ ਕਰਨਾ ਕਰਾਉਣਾ।
ਸੋ ਇੱਕ ਇੱਕ ਕਰਕੇ ਗੈਰ ਭਾਜਪਾਈ ਜਿਹੜੀਆਂ ਸਰਕਾਰਾਂ ਨੇ ਉਹ ਇਹ ਮਤੇ ਪਾਸ ਕਰ ਰਹੀਆਂ ਨੇ, ਔਰ ਇਸ ਵੇਲੇ ਮੁਲਕ ਦੇ ਵਿੱਚ ਬਹੁਤੀਆਂ ਜਿਹੜੀਆਂ ਸਰਕਾਰਾਂ ਨੇ ਉਹ ਗੈਰ ਭਾਜਪਾਈ ਹੋ ਗਈਆਂ ਨੇ, ਤੇ ਕਿਤੇ ਨਾ ਕਿਤੇ ਮੁਸ਼ਕਲ ਤਾਂ ਖੜੀ ਹੋ ਰਹੀ ਹੈ ਜੀ CAA ਦੇ ਬਾਰੇ। ਬਿਲਕੁਲ ਜੀ, ਜੇ ਇਹਨਾਂ ਨੂੰ ਲੋੜ ਨੇ ਤਾਂ ਫਿਰ ਡਰ ਕਾਹਦਾ ਆ ਸਟੇਟਾਂ ਦਾ। ਤੇ ਅੱਗੇ ਸ਼ਹੀਨ ਬਾਗ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਉਹ ਪੰਜਾਬੀ ਰੰਗ ਦੇ ਵਿੱਚ ਹੀ ਰੰਗਿਆ ਗਿਆ। ਇੱਕ ਤਾਂ ਜੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਵਾਲੇ ਨੇ ਜੀ ਉਹ ਅੜੇ ਹੋਏ ਸੀਗੇ ਕਿ ਉਹਨਾਂ ਨੇ ਸ਼ਹੀਨ ਬਾਗ ਜਾਣਾ, ਪੁਲਿਸ ਜਾਣ ਨਹੀਂ ਸੀ ਜਿਹੜਾ ਜੀ ਉਹ ਦੇ ਰਹੀ, ਕਿਉਂਕਿ ਜਾਮੀਆ ਮਿਲੀਆ ਦੇ ਸਾਹਮਣੇ ਉਹ ਲੰਘ ਕੇ ਪੈਦਲ ਇਹ ਉੱਥੇ ਪਹੁੰਚਣਾ ਚਾਹੁੰਦੇ ਸੀਗੇ। ਜਿਹੜੀ ਦਿੱਲੀ ਦੀ ਪੁਲਿਸ ਆ ਜੀ ਉਹਨੂੰ ਝੁਕਣਾ ਪੈ ਗਿਆ ਕਿਸਾਨਾਂ ਦੇ ਮੂਹਰੇ, ਕਿਉਂਕਿ ਉਹ ਉੱਥੇ ਹੀ ਮੋਰਚਾ ਲਾ ਕੇ ਜਿਹੜਾ ਜੀ ਉਹ ਬਹਿ ਗਏ। ਤਕਰੀਬਨ ਜਿਹੜੀਆਂ ਬਹੁਤੀਆਂ ਇਹਨਾਂ ਦੀਆਂ ਬੱਸਾਂ ਸੀਗੀਆਂ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ। ਪੰਜਾਬ ਦੇ ਵਿੱਚ ਮਾਨਸਾ ਡਿਸਟ੍ਰਿਕਟ ਦੇ ਵਿੱਚ ਇੱਥੇ ਲੋਕਾਂ ਨੂੰ ਜਿਹੜਾ ਜੀ ਉਹ ਜਾਣ ਤੋਂ ਰੋਕਿਆ ਗਿਆ। ਪੁਲਿਸ ਦੇ ਅਧਿਕਾਰੀ ਜਿਹੜੇ ਸੀਗੇ ਜੀ ਉਹ ਕਈ ਘੰਟਿਆਂ ਤੱਕ ਇਹਨਾਂ ਦੀਆਂ ਬੱਸਾਂ ਨੂੰ ਘੁਮਾਉਂਦੇ ਰਹੇ, ਕਦੀ ਕਿਸੇ ਪਾਸੇ ਲੈ ਜਾਣ ਕਦੀ ਕਿਸੇ ਪਾਸੇ। ਫਿਰ ਜਿਹੜਾ ਸੀਗਾ ਜੀ ਪੁਲਿਸ ਦੇ ਨਾਲ ਇਹਨਾਂ ਦੀ ਬਹਿਸ ਲੰਬੀ ਹੋਈ। ਜਦੋਂ ਪੰਜਾਬ ਦੇ ਵਿੱਚ ਵੀ ਜਿਹੜੀ ਕਿਸਾਨ ਯੂਨੀਅਨ ਸੀ ਕੱਲ ਉਹਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਜੀ ਰੋਸ ਮੁਜ਼ਾਹਰੇ ਕਰਤੇ ਤੇ ਫਿਰ ਪੁਲਿਸ ਨੂੰ ਝੁਕਣਾ ਪਿਆ। ਸ਼ਹੀਨ ਬਾਗ ਇਹ ਜਿਹੜੇ ਜੀ ਪਹੁੰਚ ਗਏ ਨੇ, ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਨੇ ਜੀ, ਔਰ ਝੰਡਾ ਸਿੰਘ ਜੇਠੂ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਉੱਥੇ ਗਏ ਨੇ। ਇਹਨਾਂ ਦੇ ਉੱਥੇ ਜਾਣ ਦੇ ਨਾਲ ਪੰਜਾਬੀ ਔਰਤਾਂ ਜਿਹੜਾ ਜਾਣ ਦੇ ਨਾਲ ਸ਼ਹੀਨ ਬਾਗ ਜਿਹੜਾ ਜੀ ਉਹ ਪੰਜਾਬੀ ਰੰਗ ਦੇ ਵਿੱਚ ਰੰਗਿਆ ਗਿਆ, ਕਿਉਂਕਿ ਇਸ ਚੀਜ਼ ਨੂੰ ਤਾਂ ਬਹੁਤ ਸਾਰੇ ਉਡੀਕ ਰਹੇ ਦੇਰ ਵੇਖ ਕੇ ਪੰਜਾਬ ਕਦੋਂ ਬੋਲਦਾ, ਪੰਜਾਬ ਇਸ ਮਾਮਲੇ 'ਚ ਕਦੋਂ ਜਿਹੜਾ ਜੀ ਉਹ ਕੁੱਟਦਾ। ਕਿਸਾਨ ਯੂਨੀਅਨ ਤੇ ਮਜ਼ਦੂਰ ਯੂਨੀਅਨ ਜਿਹੜੀਆਂ ਨੇ ਜੀ ਉਹਨਾਂ ਵੱਲੋਂ ਹੀ ਸਹੀ ਇੱਕ ਵਾਰੀ ਸ਼ਹੀਨ ਬਾਗ ਜਿਹੜਾ ਸੀਗਾ ਜੀ ਉਹ ਪੀਲੀਆਂ ਚੁੰਨੀਆਂ ਦੇ ਵਿੱਚ ਜਿਹੜਾ ਸੀਗਾ ਉਹ ਰੰਗਿਆ ਗਿਆ ਜਦੋਂ 400 ਦੇ ਕਰੀਬ ਉੱਥੇ ਲੋਕ ਪਹੁੰਚੇ। ਇੱਕ ਜਿਹੜੀ ਮੇਨ ਅਟਰੈਕਸ਼ਨ ਆ ਜੀ ਇਸ ਵੇਲੇ ਸ਼ਹੀਨ ਬਾਗ ਦੇ ਵਿੱਚ ਉਹ ਨਿਹੰਗ ਸਿੰਘ ਬਣਿਆ ਹੋਇਆ ਜ਼ਬਰ ਜੰਗ ਸਿੰਘ। ਜਦੋਂ ਬੇਗੂਸਰਾਏ ਦੇ ਵਿੱਚ ਚੋਣਾਂ ਵਿੱਚ ਕਨਈਆ ਕੁਮਾਰ ਇਲੈਕਸ਼ਨ ਲੜ ਰਿਹਾ ਸੀ ਉਸ ਵੇਲੇ ਇਹ ਇੱਥੋਂ ਘਰੋਂ ਆਪਣੇ ਗਿਆ ਸੀਗਾ ਬੇਗੂਸਰਾਏ ਦੇ ਵਿੱਚ, ਔਰ ਬੇਗੂਸਰਾਏ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਮੀਡੀਆ ਬਹੁਤ ਸੀ ਉਦੋਂ, ਉਹਨੇ ਜ਼ਬਰ ਜੰਗ ਸਿੰਘ ਨੂੰ ਕਾਫੀ ਜਿਹੜਾ ਜੀ ਉਹ ਉਭਾਰਿਆ। ਉਹ ਕਨਈਆ ਕੁਮਾਰ ਦੀ ਹਰ ਰੈਲੀ ਦੇ ਵਿੱਚ ਜਿਹੜਾ ਜੀ ਉਹਦੀ ਮਦਦ ਦੇ ਵਾਸਤੇ ਖੜਾ ਹੁੰਦਾ ਸੀਗਾ, ਔਰ ਉੱਥੇ ਜਾ ਕੇ ਉਹਨੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਲਾਮਬੰਦ ਕੀਤਾ। ਪੰਜਾਬੀ ਦੇ ਨਾਲ ਨਾਲ ਉਹ ਹਿੰਦੀ ਵੀ ਜਿਹੜੀ ਉਹ ਫਰਾਟੇਦਾਰ ਬੋਲਦਾ, ਜਿਹਦੇ ਕਰਕੇ ਨੈਸ਼ਨਲ ਮੀਡੀਆ ਦਾ ਉਹਦੇ ਵੱਲ ਧਿਆਨ ਜਿਹੜਾ ਜੀ ਉਹ ਖਿੱਚਿਆ ਜਾਂਦਾ। ਅੱਜ ਕੱਲ੍ਹ ਜ਼ਬਰ ਜੰਗ ਸਿੰਘ ਜਿਹੜਾ ਜੀ ਉਹ ਲੰਗਰ ਲਾਈ ਬੈਠਾ ਸ਼ਹੀਨ ਬਾਗ ਦੇ ਵਿੱਚ, ਔਰ ਸ਼ਹੀਨ ਬਾਗ ਦੇ ਵਿੱਚ ਲੰਗਰ ਜਿਹੜਾ ਜੀ ਉਹਦੀ ਅਗਵਾਈ ਉਹ ਜ਼ਬਰ ਜੰਗ ਸਿੰਘ ਕਰ ਰਿਹਾ, ਕਿਉਂਕਿ ਬਾਣੇ ਦੇ ਵਿੱਚ ਹੈ ਤੇ ਅਟਰੈਕਟ ਜਿਹੜਾ ਜੀ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਉਹਦੇ ਤੋਂ ਹੋ ਰਿਹਾ। ਇੱਥੇ ਕੁਝ ਨਿਹੰਗ ਸਿੰਘ ਹੈਗੇ ਨੇ ਜੀ ਜਿਹੜੇ ਵੀਡੀਓ ਬਣਾ ਕੇ ਧਮਕੀਆਂ ਦੇਈ ਜਾਂਦੇ ਆ ਕਿ ਅਸੀਂ ਉਹ ਕਰ ਦਿਆਂਗੇ ਆਹ ਕਰ ਦਿਆਂਗੇ। ਦੂਜੇ ਪਾਸੇ ਬਾਣੇ ਦੇ ਵਿੱਚ ਜਿਹੜਾ ਜ਼ਬਰ ਜੰਗ ਸਿੰਘ ਹੈ ਜੀ ਉਹ ਆਪਣੀ ਚਾਲੇ ਇੱਕ ਵੱਖਰੀ ਕਿਸਮ ਦਾ ਜਿਹੜਾ ਸੁਨੇਹਾ ਉਹ ਸਮੁੱਚੇ ਭਾਈਚਾਰੇ ਦੇ ਵੱਲੋਂ ਦੇ ਰਿਹਾ। ਜ਼ਬਰ ਜੰਗ ਸਿੰਘ ਇਹ ਕਹਿੰਦਾ ਜੀ ਕਿ ਉਹਨੂੰ ਵੱਖ-ਵੱਖ ਥਾਵਾਂ ਤੋਂ ਸੁਨੇਹਾ ਆ ਰਿਹਾ ਜਿੱਥੇ ਜਿੱਥੇ ਇਹ CAA ਦੇ ਖਿਲਾਫ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਆ। ਲਖਨਊ ਦੇ ਵਿੱਚ ਉਹਨੇ ਕਿਹਾ ਕਿ ਉੱਥੋਂ ਸੱਦਾ ਮਿਲਿਆ, ਉੱਥੇ ਉਹ ਪ੍ਰਦਰਸ਼ਨ ਕਰਨ ਜਾਊਗਾ। ਮੁੰਬਈ ਤੋਂ ਉਹਨੂੰ ਸੱਦਾ ਆਇਆ ਜਿੱਥੇ 24 ਆਵਰਸ ਜਿਹੜਾ ਜੀ ਉਹ ਪ੍ਰਦਰਸ਼ਨ ਚੱਲ ਰਿਹਾ। ਉਹ ਇਹ ਕਹਿੰਦਾ ਕਿ ਕਾਲਾ ਕਾਨੂੰਨ ਹੈ, ਇਸ ਕਰਕੇ ਉਹਨੇ ਇਹ ਗੱਲ ਕਹੀ ਹੈ ਕਿ ਜਦੋਂ ਵੀ ਕਿਤੇ ਮਜ਼ਲੂਮ ਦੇ ਉੱਤੇ ਕੋਈ ਵਿਪਤਾ ਪਊਗੀ ਉਹ ਉੱਥੇ ਪਿੱਠ ਦੇ ਉੱਤੇ ਜਿਹੜਾ ਜੀ ਉਹ ਖੜਾ ਹੋਊਗਾ। ਜਦੋਂ ਵੀ ਕੋਈ ਹਿਲਜੁਲ ਹੁੰਦੀ ਹੈ ਸ਼ਹੀਨ ਬਾਗ ਦੇ ਵਿੱਚ ਤਾਂ ਝੱਟ ਦੇਣੀ ਜਿਹੜਾ ਜ਼ਬਰ ਜੰਗ ਸਿੰਘ ਹੈ ਜੀ ਉਹ ਮੋਹਰਲੀ ਕਤਾਰ ਦੇ ਵਿੱਚ ਉੱਥੇ ਖੜਾ ਹੁੰਦਾ ਬਾਣੇ ਦੇ ਵਿੱਚ। ਕੱਲ ਵੀ ਇੱਕ ਕੁੜੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਦੇ ਵਿੱਚ ਪੁਲਿਸ ਜਿਹੜੇ ਦੀ ਉੱਥੋਂ ਉਹਨੂੰ ਲੈ ਗਈ, ਗ੍ਰਿਫਤਾਰੀ ਤਾਂ ਨਹੀਂ ਅਜੇ ਜਿਹੜਾ ਦੀ ਉਹ ਪਾਈ। ਇਹ ਕੁੜੀ ਜਿਹੜੀ ਹੈ ਜੀ ਉੱਥੇ ਪਾ ਕੇ ਬੁਰਕਾ ਅੰਦਰ ਜਿਹੜਾ ਜੀ ਕੈਮਰਾ ਰੱਖ ਕੇ ਚਲੇ ਗਈ ਸੀ। ਪਰ ਇਹ ਉਹ ਲੜਕੀ ਹੈ ਜੀ ਜਿਹਨੂੰ ਪ੍ਰਧਾਨ ਮੰਤਰੀ ਵੀ ਜਿਹੜਾ ਜੀ ਉਹ ਫੋਲੋ ਕਰਦੇ ਆ ਇਹਦੇ ਜਿਹੜਾ ਟਵਿੱਟਰ ਦੇ ਉੱਤੇ। ਗੁੰਜਾ ਕਪੂਰ ਨਾਂ ਦੀ ਇਹ ਜਿਹੜੀ ਕੁੜੀ ਹੈ ਜੀ ਉਦੋਂ ਕਾਫੀ ਜਿਹੜੀ ਦੀ ਉਹ ਹਿਲਜੁਲ ਸ਼ਾਹੀਨ ਬਾਗ ਦੇ ਵਿੱਚ ਹੋ ਗਈ ਸੀ, ਔਰ ਮੋਹਰਲੀ ਕਤਾਰ ਦੇ ਵਿੱਚ ਜ਼ਬਰ ਜੰਗ ਸਿੰਘ ਵੀ ਉਦੋਂ ਜਿਹੜਾ ਜੀ ਉਹ ਖੜਾ ਨਜ਼ਰ ਆਇਆ ਸੀ। ਜਿਹੜਾ ਕਮ ਸੇ ਕਮ ਕੋਈ ਵਿਅਕਤੀ ਹੈ ਜੀ ਜਿਹੜਾ ਇੰਨਾ ਪੋਜ਼ਿਟਿਵ ਪੱਖ ਜਿਹੜਾ ਉਹ ਭਾਈਚਾਰੇ ਦਾ ਪੇਸ਼ ਕਰ ਰਿਹਾ ਹੈ। ਬਿਲਕੁਲ ਜੀ ਬਿਲਕੁਲ ਹੈ ਕੁਛ ਲੋਕ। ਤੇ ਅੱਗੇ ਰਾਜਸੀ ਡਰਾਮੇ ਅਤੇ ਧਾਰਮਿਕ ਡਰਾਮੇ ਦੀ ਜੇ ਗੱਲ ਕਰੀਏ, ਢੱਡਰੀਆਂਵਾਲ ਤੇ ਅਕਾਲ ਤਖ਼ਤ ਦੇ ਜਥੇਦਾਰ ਆਮੋ ਸਾਹਮਣੇ ਜਿਹੜੇ ਇੱਥੇ ਗਿੱਦੜਿਆਣੀ ਦੇ ਵਿੱਚ ਸੀਗੇ ਜੀ ਸਮਾਗਮ, ਉਹ ਪੁਲਿਸ ਬੜੀ ਵੱਡੀ ਗਿਣਤੀ ਦੇ ਵਿੱਚ ਹੋਣ ਕਰਕੇ ਜੀ ਸ਼ਾਂਤੀ ਦੇ ਨਾਲ ਜਿਹੜਾ ਉਹ ਨਿਬੜ ਗਏ। ਔਰ ਜਿਹੜੇ ਲਾਸਟ ਸੀਗਾ ਜੀ ਤਕਰੀਬਨ 45 ਮਿੰਟ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਦੇ ਸਿਸਟਮ ਦੇ ਉੱਤੇ ਲਾਇਆ ਜੀ।
ਇਹ ਕਿਹਾ ਕਿ ਜੇ ਅਕਾਲ ਤਖਤ ਚਾਹੁੰਦਾ ਕਿ ਸਾਰਾ ਕੁਝ ਸਹੀ ਹੋਵੇ ਤਾਂ ਉਹ ਪਹਿਲਾਂ ਜਿੰਨੀਆਂ ਸੰਪਰਦਾਵਾਂ ਤੇ ਡੇਰੇ ਆ ਉਹਨਾਂ ਸਭ ਦੇ ਉੱਤੇ ਅਕਾਲ ਤਖਤ ਦੀ ਮਰਿਆਦਾ ਲਾਗੂ ਕਰਵਾਵੇ। ਇਹ ਵੀ ਪੁੱਛਿਆ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ, ਇਹ ਦੱਸਿਆ ਜਾਵੇ ਕਿ ਉਦੋਂ ਕਿਹੜੀ 5 ਮੈਂਬਰੀ ਕਮੇਟੀ ਬਣੀ ਸੀ ਜਿਹਨੇ ਉਹਨੂੰ ਸੱਦਿਆ ਸੀਗਾ ਤੇ ਜਿਹਦੇ ਮੂਹਰੇ ਪੇਸ਼ ਹੋ ਕੇ ਉਹਨੇ ਆਪਣਾ ਪੱਖ ਦੱਸਿਆ ਸੀਗਾ। ਉਹਨਾਂ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹਦੇ ਉੱਤੇ ਵੀ ਇਹ ਦੋਸ਼ ਜਿਹੜਾ ਜੀ ਲਾਏ ਕਿ ਉਹੋ ਹੀ ਇਹ ਸਾਰਾ ਕੁਝ ਕਰਵਾ ਰਹੇ ਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ। ਇਹ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਤਾਂ ਆਪ ਸਰਸੇ ਵਾਲੇ ਦਾ ਜਿਹੜਾ ਜੀ ਉਹ ਚੇਲਾ, ਇਸ ਕਰਕੇ ਜਿਹੜਾ ਜੀ ਉਹ ਸਿੱਧੇ ਦੋਸ਼ ਲਾਏ ਔਰ ਅਕਾਲ ਤਖਤ ਦੇ ਸਿਸਟਮ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕੀਤਾ। ਦੂਜੇ ਪਾਸੇ ਜਿਹੜੇ ਜਥੇਦਾਰ ਨੇ ਅਕਾਲ ਤਖਤ ਦੇ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਜੇਕਰ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹ ਪੇਸ਼ ਹੋ ਜਾਣ ਜਾਂ ਉਹਨਾਂ ਦੇ ਨਾਲ ਗੱਲਬਾਤ ਜਿਹੜਾ ਜੀ ਉਹ ਕਰਨ ਤਾਂ ਇਹ ਮਸਲਾ ਹੱਲ ਹੋ ਸਕਦਾ। ਉਹਨਾਂ ਨੇ ਇਹ ਕਿਹਾ ਕਿ ਆਲੋਚਨਾ ਕਰਨ ਦੇ ਨਾਲ ਮਰਿਆਦਾ ਇੱਕ ਨਹੀਂ ਹੋ ਸਕਦੀ। 100 ਸਾਲਾਂ ਤੋਂ ਜਿਹੜੇ ਵੱਖਰੀ ਮਰਿਆਦਾ ਨਿਭਾ ਰਹੇ ਆ, ਇੱਕ ਘੰਟੇ ਦੇ ਵਿੱਚ ਮਰਿਆਦਾ ਨਹੀਂ ਜਿਹੜਾ ਜੀ ਉਹ ਬਦਲਣ ਲੱਗੇ। ਨੇ ਇਹ ਵੀ ਕਿਹਾ ਕਿ ਸਿੱਖ ਕੌਮ ਦੇ ਜਿਹੜੇ ਚਿੰਤਕ ਨੇ ਉਹਨਾਂ ਦਾ ਇਹ ਫਰਜ਼ ਹੈ ਕਿ ਇਹ ਜਿਹੜੇ ਸੰਤ ਬਾਬਿਆਂ ਦੇ ਨਾਲ ਬੈਠ ਕੇ ਗੋਸ਼ਟੀਆਂ ਤੇ ਸੰਵਾਦ ਕਰਨ, ਇਹਨਾਂ ਦੀ ਗੱਲ ਸਮਝੀਏ ਤੇ ਆਪਣੀ ਗੱਲ ਉਹਨਾਂ ਨੂੰ ਸਮਝਾਈਏ, ਤਾਂ ਹੀ ਮਰਿਆਦਾ ਇੱਕ ਹੋ ਸਕਦੀ ਹੈ। ਢੱਡਰੀਆਂ ਵਾਲੇ ਦੇ ਪ੍ਰਚਾਰ ਤੋਂ ਜਿਹੜਾ ਪੈਦਾ ਹੋਇਆ ਵਿਵਾਦ ਹੈ ਉਹਦੇ ਸੰਬੰਧੀ ਉਹਨਾਂ ਨੇ ਇਹ ਗੱਲ ਕਹੀ ਕਿ 5 ਮੈਂਬਰੀ ਕਮੇਟੀ ਬਣਾਈ ਗਈ ਸੀ, ਉਹਨੂੰ 1 ਮਹੀਨੇ ਦਾ ਹੋਰ ਸਮਾਂ ਜਿਹੜਾ ਵੀ ਉਹ ਦਿੱਤਾ ਗਿਆ। ਇਹ ਵੀ ਕਿਹਾ ਕਿ ਭਾਈ ਰਣਜੀਤ ਸਿੰਘ ਸਵਾਲ ਜਵਾਬ ਕਰਨ, ਵਿਚਾਰ ਚਰਚਾ ਹੋਵੇ, ਉਹ ਸਾਡੀਆਂ ਗੱਲਾਂ ਦੇ ਜਵਾਬ ਦੇਣ, ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਈਏ ਤਾਂ ਪੈ ਰਿਹਾ ਭੰਬਲ ਭੂਸਾ ਜਿਹੜਾ ਵੀ ਉਹ ਦੂਰ ਹੋ ਸਕਦਾ। ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਦੇ ਇਹਦੇ ਜਿਹੜਾ ਜਿਹੜੀਕਾ ਡਾਇਆ ਜਾ ਰਿਹਾ, ਜਥੇਦਾਰ ਨੇ ਇਹ ਗੱਲ ਕਹੀ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਇਹਦੇ ਵਿੱਚ ਜਿਹੜਾ ਜੀ ਉਹ ਕੋਈ ਰੋਲ ਨਹੀਂਗਾ। ਪਰ ਇਹਨਾਂ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਦੀ ਉਹ ਨਿਰਉੱਤਰ ਜਿਹੜਾ ਦੀ ਉਹ ਜ਼ਰੂਰ ਹੈ, ਕਿਉਂਕਿ ਇਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ ਕਿ ਉਹ ਉੱਥੇ ਸਰਸੇ ਵਾਲੇ ਦੇ ਡੇਰੇ ਵੋਟਾਂ ਦੇ ਸਮੇਂ ਕੀ ਕਰਦੇ ਫਿਰਦੇ ਸੀ ਤੇ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਦੀ ਉਹ ਕਿਵੇਂ ਨੇ। ਔਰ ਦੂਸਰਾ, ਜਿਸ ਮਸਲੇ ਦੇ ਉੱਤੇ ਅਕਾਲ ਤਖਤ ਘਿਰਦਾ, ਉਹਦਾ ਜਵਾਬ ਕਿਸੇ ਕੋਲੇ ਨਹੀਂ ਹੈਗਾ ਕਿ ਸਰਸੇ ਵਾਲੇ ਨੂੰ ਮੁਆਫੀ ਜਿਹੜੀ ਸੀ ਉਹ ਕਿਵੇਂ ਦਿੱਤੀ ਗਈ ਔਰ ਕਿਹੜੇ ਜਿਹੜਾ ਸਿਸਟਮ ਸੀ ਉਹਦੇ ਤਹਿਤ ਦਿੱਤੀ ਗਈ ਜੀ। ਤੇ ਅੱਗੇ ਦਿੱਲੀ ਦੇ ਚੋਣ ਪ੍ਰਚਾਰ ਦੀ ਜੇ ਗੱਲ ਕਰੀਏ ਤਾਂ ਆਖਰੀ ਦਿਨ ਬਿਲਕੁਲ ਜੀ, ਅੱਜ ਸ਼ਾਮ ਨੂੰ 5 ਵਜੇ ਇੱਥੋਂ ਮੁਤਾਬਕ ਚੋਣ ਪ੍ਰਚਾਰ ਜਿਹੜਾ ਜੀ ਉਹ ਬੰਦ ਹੋ ਜਾਊਗਾ। ਅੱਜ ਜਿਹੜਾ ਜੀ ਬੜਾ ਅਹਿਮ ਦਿਨ ਹੋਊਗਾ। ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਜਿਹੜੀ ਆ ਉਹ ਝੋਕੀ ਪਈ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ, ਕੀ ਮੰਤਰੀ, ਕੀ ਮੰਤਰਾਲੇ, ਕੀ MP, ਸਭ ਦਿੱਲੀ ਦੀਆਂ ਗਲੀਆਂ ਦੇ ਵਿੱਚ ਪੋਸਟਰ ਵੰਡਣ ਤਾਂ ਜਿਹੜਾ ਜੀ ਉਹ ਲਾਤੇ। ਇੱਕ ਬੰਦੇ ਨੇ ਤਾਂ ਮੰਨਣ ਵਾਲੀ ਗੱਲ ਆ, ਜਿਹੜੇ ਕਿ ਮੋਸਟਲੀ ਹੈਲੀਕਾਪਟਰਾਂ ਦੇ ਉੱਤੇ ਹੀ ਪਹਿਲਾਂ ਜਿਹੜੇ ਉਹ ਰਿੰਗ ਸੀਗੇ। ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਪ੍ਰਧਾਨ ਮੰਤਰੀ ਤੋਂ ਲੈ ਕੇ MP ਤੱਕ, ਜਿਵੇਂ ਤੁਹਾਨੂੰ ਦੱਸਿਆ, ਔਰ RSS ਦੇ ਵਰਕਰ ਹਰ ਗਲੀ ਦੇ ਵਿੱਚ ਜਿਹੜਾ ਜੀ ਉਹ ਬੈਠੇ ਆ। ਦਿੱਲੀ ਦੀ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਨੂੰ ਨਾਗਰਿਕਤਾ ਸੋਧ ਐਕਟ ਧਾਰਾ 370 ਪੁਲਵਾਮਾ ਵਾਲੇ ਮੁੱਦਿਆਂ ਦੇ ਉੱਤੇ ਉਲਝਾਉਣ ਦੀ ਪੂਰੀ ਵਾਹ ਲਾ ਕੇ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦਾ ਯਤਨ ਕਰ ਰਿਹਾ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਨੇ, ਉਹ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਔਰ ਇਹ ਕਹਿੰਦੇ ਆ ਕਿ ਭਾਜਪਾ ਦੇ ਕੋਲੇ ਲੋਕਾਂ ਦਾ ਨਾ ਕੋਈ ਏਜੰਡਾ ਤੇ ਨਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਨਜ਼ਰੀਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਭਗਵੰਤ ਮਾਨ, ਇਹ 3 ਅਹਿਮ ਨਾਮ ਨੇ ਜੀ ਜਿਹੜੇ ਇਸ ਵੇਲੇ ਦਿੱਲੀ ਦੇ ਵਿੱਚ ਮੇਨ ਜਿਹੜਾ ਜੀ ਮੀਡੀਆ ਦੇ ਮੂਹਰੇ ਨੇ। ਅਜੇ ਤੱਕ ਤਾਂ ਇਹ ਰਹੀ ਆ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜੇ ਉਲਝਾਉਣ ਦੇ ਯਤਨ ਕੀਤੇ ਗਏ ਸੀ ਉਹਦੇ ਵਿੱਚ ਉਲਝੇ ਨਹੀਂ ਉਹਨਾਂ ਸਵਾਲਾਂ ਦੇ ਵਿੱਚ। ਅੱਜ ਦਾ ਦਿਨ ਬੜਾ ਅਹਿਮ ਰਹੂਗਾ। ਕਈ ਵਾਰੀ ਇਹ ਹੁੰਦਾ ਕਿ ਜਿਹੜਾ ਜੀ ਅਖੀਰ ਦੇ ਉੱਤੇ ਕੋਈ ਨਾ ਕੋਈ ਗੱਲ ਜਿਹੜੀ ਜੀ ਉਹ ਨਿਕਲ ਜਾਂਦੀ ਆ ਮੂੰਹ ਦੇ ਵਿੱਚੋਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸ ਦੇ ਵਾਸਤੇ ਪ੍ਰਚਾਰ ਕੀਤਾ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਬਿਆਨਾਂ ਦੇ ਵਿੱਚ ਘਿਰ ਗਏ। ਬਿਜਲੀ ਕਹਿੰਦੇ, ਤੁਸੀਂ ਕਹਿੰਦੇ ਦਿੱਲੀ ਬਿਜਲੀ ਸਸਤੀ ਆ, ਅਸੀਂ ਤਾਂ ਮੁਫਤ ਦਿੰਦੇ ਆ ਪੰਜਾਬ 'ਚ। ਸਕੂਲਾਂ ਦੀ ਗੱਲ ਕਰਦੇ ਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਜੀ ਕਹਿੰਦੇ 11,500 ਸਕੂਲ ਤਾਂ ਮੈਂ ਬਣਾ ਦਿੱਤੇ, 12,000 ਪੰਜਾਬ ਦੇ ਵਿੱਚ ਨਵੇਂ ਕਿੱਥੇ ਬਣੇ ਆ ਇਹ ਨਹੀਂ ਕਿਸੇ ਨੂੰ ਵੀ ਪਤਾ।
ਤੀਸਰੀ ਗੱਲ ਉਹਨਾਂ ਨੇ ਇਹ ਜਿਹੜਾ ਦੀ ਆਖੀ ਵੀ ਇੱਥੇ ਅਰਵਿੰਦ ਕੇਜਰੀਵਾਲ ਕਹਿੰਦੇ ਮੈਂ 2 ਲੱਖ ਨੌਕਰੀਆਂ ਦਿੱਤੀਆਂ, ਕਹਿੰਦੇ 12.5 ਲੱਖ ਤਾਂ ਮੈਂ ਦੇ ਆਇਆ, ਬਾਕੀ ਜੇ ਹੋਰ ਦੇ ਦੇਣੀਆਂ ਜਿਹੜੇ 2 ਸਾਲ ਰਹਿੰਦੇ ਆ। ਉਹ ਨੌਕਰੀਆਂ ਕਿਹਨੂੰ ਮਿਲੀਆਂ ਨੇ ਇਹ ਨਹੀਂ ਜਿਹੜਾ ਵੀ ਉਹ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਕੌਣ ਇਹ ਨੌਕਰੀਆਂ ਲੈ ਗਿਆ। ਜੇ ਕੈਲਕੂਲੇਸ਼ਨ ਕੀਤੀ ਜਾਵੇ ਤਾਂ ਹਰ ਪਿੰਡ ਦੇ ਵਿੱਚ 96 ਨੌਕਰੀਆਂ ਜਿਹੜੀਆਂ ਸੀ ਉਹ ਆ ਗਈਆਂ। ਕਿ ਪਿੰਡਾਂ ਦੇ ਵਿੱਚ ਇਹ ਨੌਕਰੀਆਂ ਆਈਆਂ ਨੇ, ਲੋਕਾਂ ਕੋਲ ਇਹ ਨੌਕਰੀਆਂ ਆਈਆਂ ਨੇ, ਕਿਸੇ ਨੂੰ ਕੁਛ ਨਹੀਂ ਜਿਹੜਾ ਵੀ ਉਹ ਲੱਭ ਰਿਹਾ। ਕਾਂਗਰਸ ਬੁਰੇ ਤਰੀਕੇ ਨਾਲ ਪਛੜੀ ਹੋਈ ਹੈ ਜੀ ਦਿੱਲੀ ਦੇ ਵਿੱਚ। ਹੁਣ ਅੱਜ ਜਿਹੜਾ ਵੀ ਬਹੁਤ ਅਹਿਮ ਦਿਨ ਰਹੂਗਾ, ਜਿਹੜਾ ਇੱਕ ਡਰ, ਇੱਕ ਖਦਸ਼ਾ ਲੋਕ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਜੀ, ਉਹ 5 ਵਜੇ ਤੱਕ ਧੁੜਕੂ ਲੱਗਾ ਰਹੂਗਾ ਵੀ ਕਿਸੇ ਕਿਸਮ ਦਾ ਕੋਈ ਉਹੋ ਜਿਹਾ ਫੈਸਲਾ ਨਾ ਆ ਜੇ ਜਿਹੋ ਜਿਹਾ ਲੋਕ ਚਿਤਵ ਰਹੇ ਹੈ। ਜੀ ਜੀ ਜੀ, ਕੁਛ ਵੀ ਸੰਭਵ ਹੋ ਸਕਦਾ ਜੀ। ਤੇ ਗੱਲ ਕਰਦੇ ਜਿੱਥੋਂ ਡਰੱਗ ਫੜੀ ਗਈ ਸੀ 1000 ਕਰੋੜ ਦੀ, ਉਸ ਦੀ ਕੀ ਅਪਡੇਟ ਹੈ? ਕੁਝ ਇਸ ਮਾਮਲੇ ਦੇ ਉੱਤੇ ਇੱਕ ਤਾਂ ਜਿਹੜੀ ਗੁਜਰਾਤ ਦੀ ਏਜੰਸੀ ਹੈ ਜੀ, ਉਹ ਇਹਦੇ ਵਿੱਚ ਡਾਇਰੈਕਟ ਇਨਵੋਲਵ ਹੋ ਗਈ। ਗੁਜਰਾਤ ਦੀ ਏਜੰਸੀ ਦੇ ਜਿਹੜੇ ਅਹਿਮ ਮੈਂਬਰ ਨੇ, ਜਿਹੜੀ ਟਾਸਕ ਫੋਰਸ ਆ ਉਹਨਾਂ ਦੀ, ਉਹ ਅੰਮ੍ਰਿਤਸਰ ਆਈ ਬੈਠੀ ਹੈ ਜੀ। ਸੰਭਾਵੀ ਰੂਪ ਦੇ ਵਿੱਚ ਅੱਜ ਜਿਹੜਾ ਜੀ ਜਾਂ ਭਲਕੇ ਸਿਮਰਨਜੀਤ ਸੰਧੂ ਜਿਹੜਾ ਇਟਲੀ ਦੇ ਵਿੱਚ ਅਰੈਸਟ ਹੋਇਆ, ਉਹਨੂੰ ਇੱਥੇ ਲਿਆਂਦਾ ਜਾ ਸਕਦਾ ਹੈ। ਇਹਦੀ ਤਿਆਰੀ ਮੁਕੰਮਲ ਜਿਹੜੀ ਹੋ ਚੁੱਕੀ ਹੋਈ ਹੈ, ਦੱਸਿਆ ਨਹੀਂ ਜਾ ਰਿਹਾ ਪਰ ਕਿਸੇ ਸਮੇਂ ਵੀ ਉਹਨੂੰ ਲਿਆਂਦਾ ਜਾ ਸਕਦਾ ਜੀ। ਇਹ ਸੁਲਤਾਨਵਿੰਡ ਪਿੰਡ ਦੇ ਆਕਾਸ਼ ਐਵਨਿਊ ਦੇ ਵਿੱਚ ਅਨਵਰ ਮਸੀਹ ਦੀ ਕੋਠੀ, ਇੱਥੇ 450 ਕਿਲੋ 1000 ਕਰੋੜ ਰੁਪਏ ਦੇ ਡਰੱਗ ਜਿਹੜੇ ਜੀ ਉਹ ਫੜੇ ਗਏ ਸੀਗੇ। ਉਹਦਾ ਸੀਲ ਕੀਤਾ ਬਾਹਰਲਾ ਜਿਹੜਾ ਗੇਟ ਸੀਗਾ, ਉਹਦਾ ਕੁੰਡਾ ਟੁੱਟਿਆ ਹੋਇਆ ਮਿਲਿਆ। ਇਹਦੇ ਸੰਬੰਧੀ ਭੇਦ ਇੱਕ ਬਰਕਰਾਰ ਆ ਜੀ। ਇਹ ਪੁਲਿਸ ਜਿਹੜੀ ਆ ਜੀ ਇਸ ਮਾਮਲੇ ਦੇ ਉੱਤੇ ਅਗਿਆਨਤਾ ਪ੍ਰਗਟਾਉਂਦੀ ਆ, ਅਕਸਰ ਜਿਵੇਂ ਪ੍ਰਗਟਾਉਂਦੀ ਹੁੰਦੀ ਹੈ। ਗੇਟ ਖੁੱਲ੍ਹਾ ਵੇਖ ਕੇ ਨੇੜੇ ਦੇ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ। ਜਿਹੜਾ ਇਹ ਕੁੰਡਾ ਸੀਗਾ ਜੀ, ਉਹ ਵਿਚਾਲੇ ਤੋਂ ਵੱਢਿਆ ਹੋਇਆ ਸੀਗਾ ਵੀ ਜੇ ਦੋਨੋਂ ਗੇਟ ਜੋੜ ਦਿਓ ਤੇ ਉਹ ਲੱਗਦਾ ਸੀ ਵੀ ਜੰਦਰਾ ਲੱਗਿਆ ਹੋਇਆ, ਜੰਦਰਾ ਨਹੀਂ ਤੋੜਿਆ। ਤਾਂ ਇਹ ਦੋਵੇਂ ਦਰਵਾਜ਼ੇ ਜਿਹੜੇ ਨੇ ਉਹ ਬੰਦ ਰੱਖੇ ਹੋਏ ਸੀ, ਪਰ ਉਹ ਹਵਾ ਦੇ ਨਾਲ ਖੁੱਲ੍ਹ ਗਿਆ। ਉੱਥੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਕੱਟਿਆ ਹੋਇਆ। ਅਕਾਲੀ ਆਗੂ ਦੀ ਸੀਲ ਕੀਤੀ ਕੋਠੀ ਦਾ ਦਰਵਾਜ਼ਾ ਕਿਸੇ ਦੇ ਵੱਲੋਂ ਖੋਲ੍ਹਣਾ ਭੇਤ ਜਿਹੜਾ ਜੀ ਉਹ ਬਣਿਆ ਹੋਇਆ। ਕੀ ਇਹ ਸਮਝਿਆ ਜਿਹੜਾ ਜੀ ਉਹ ਜਾ ਰਿਹਾ ਕਿ ਇੱਥੇ ਕੋਈ ਹੋਰ ਸਮਾਨ ਪਿਆ ਸੀ, ਜਾਂ ਤਾਂ ਉਹਨੂੰ ਚੁੱਕਣ ਜਿਹੜਾ ਜੀ ਉਹ ਆਏ ਆ। ਦੁਬਾਰਾ ਇਹਨੂੰ ਆ ਕੇ ਪੁਲਿਸ ਨੇ ਜਿਹੜਾ ਜੀ ਉਹ ਸੀਲ ਕਰ ਦਿੱਤਾ, ਪਰ ਇਹ ਕਹਿੰਦੇ ਕਿ ਕੋਈ ਜਾਣਕਾਰੀ ਨਹੀਂ ਕਿ ਪਹਿਲਾਂ ਕੌਣ ਜਿਹੜਾ ਜੀ ਉਹ ਕੱਟ ਗਿਆ ਇਹਨੂੰ, ਇਸ ਸਭ ਕਾਸੇ ਨੂੰ। ਅਨਵਰ ਮਸੀਹ ਜਿਹੜਾ ਪਹਿਲੇ ਦਿਨ ਬਹੁਤ ਬੜਕਾ ਮਾਰਦਾ ਸੀ, ਅਕਾਲੀ ਆਗੂ ਆ, ਅਕਾਲੀ ਆਗੂਆਂ ਦੇ ਨਾਲ ਬਹੁਤ ਉਹਦੀ ਨੇੜਤਾ ਜਿਹੜੀ ਰਹੀ ਆ। ਜਦੋਂ ਉਹਨੇ ਘਰ ਬਣਾਇਆ ਸੀਗਾ ਤੇ ਉਹਦੇ ਜਦੋਂ ਚੱਕ ਕੀਤੀ ਸੀ, ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਦੇ ਘਰ ਤੱਕ ਜਿਹੜਾ ਜੀ ਉਹ ਗਏ ਸੀ। ਪਹਿਲੇ ਦਿਨ ਬੜਕਾ ਮਾਰ ਕੇ ਅਨਵਰ ਮਸੀਹ ਅਜੇ ਤੱਕ ਜਿਹੜਾ ਜੀ ਉਹ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਪੁਲਿਸ ਨੇ ਉਹਨੂੰ ਸਮਨਿੰਗ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਜਦੋਂ ਪੇਸ਼ ਹੁੰਦਾ ਜਾਂ ਨਹੀਂ ਹੁੰਦਾ, ਇਹ ਅਜੇ ਭੇਦ ਬਰਕਰਾਰ ਹੈ। ਪਰ ਬਹੁਤੀਆਂ ਨਿਗਾਹਾਂ, ਸਾਰੀਆਂ ਨਿਗਾਹਾਂ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਲੱਗੀਆਂ ਹੋਈਆਂ ਨੇ ਕਿ ਸਿਮਰਜੀਤ ਜਿਹੜਾ ਸੰਧੂ ਆ, ਜਦੋਂ ਉਹਨੂੰ ਲਿਆਂਦਾ ਜਾਂਦਾ ਤੇ ਫਿਰ ਉਹ ਕੀ ਭੇਦ ਖੋਲਦਾ, ਕਿਉਂਕਿ ਭੇਦ ਵੱਡੇ ਜਿਹੜਾ ਉਹ ਦੱਸੀਦੇ ਆ। ਤੇ ਵਕਤ ਜਿਹੜਾ ਜੀ ਉਹ ਕਾਫੀ ਹੱਦ ਤੱਕ ਪਿਆ ਹੋਇਆ। ਵਕਤ ਤਾਂ ਕਰਕੇ ਪਿਆ ਹੋਇਆ ਜੀ 2 ਕਾਰਨਾਂ ਕਰਕੇ। ਇੱਕ ਤਾਂ ਇਹਦੇ ਵਿੱਚ ਗੁਜਰਾਤ ਦੀ ਜਿਹੜੀ ਏਜੰਸੀ ਆ ਉਹਦੀ ਡਾਇਰੈਕਟ ਇਨਵੋਲਵਮੈਂਟ ਹੈ, ਉਹ ਪਲ ਦੀ ਜਾਣਕਾਰੀ ਲੈ ਰਹੀ ਹੈ। ਦੂਸਰਾ ਇਹਦੇ ਵਿੱਚ ਸੈਂਟਰ ਦੀ ਸਰਕਾਰ ਦੀ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਹੈ, ਕਿਉਂਕਿ ਸੈਂਟਰਲ ਤੌਰ ਦੇ ਉੱਤੇ ਹੀ ਸਿਮਰਜੀਤ ਸੰਧੂ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾ ਰਿਹਾ। ਬਿਲਕੁਲ ਜੀ, ਡਰ ਤਾਂ ਇਹ ਆ ਵੀ ਸੈਂਟਰ ਦੀ ਸਰਕਾਰੀ ਨਾ ਕੁਛ ਖਾ ਪੀ ਕੇ ਤਾਂ ਵਿੱਚ ਹੀ ਰੋਲਦਾ ਸਾਰਾ ਕੁਛ। ਅੱਗੇ ਬੀਕਾਨੇਰ ਦੇ ਹਸਪਤਾਲ ਦੇ ਵਿੱਚ ਜੋ ਲੰਗਰ ਬੰਦ ਹੋਇਆ, ਉਹ ਮਾਮਲਾ ਵੀ ਭਖਿਆ ਹੋਇਆ। ਪਿਛਲੇ ਦਿਨੀ ਆਪਾਂ ਗੱਲ ਸਾਂਝੀ ਕੀਤੀ ਸੀਗੀ ਕਿ ਜਿਹੜੇ ਇਹ ਨੌਜਵਾਨਾਂ ਦੇ ਵੱਲੋਂ ਲੰਗਰ ਜਿਹੜਾ ਵੀ ਉਹ ਲਾਇਆ ਜਾਂਦਾ, ਉਹਨਾਂ ਨੇ ਜਿਹੜਾ ਜਦੋਂ ਨੋਟਿਸ ਜਾਰੀ ਕੀਤਾ ਗਿਆ ਤਾਂ ਉਹਨਾਂ ਨੇ ਲੰਗਰ ਵਾਲੇ ਸ਼ੈੱਡ ਤਾਂ ਜਿਹੜੇ ਜੀ ਉਹ ਖਾਲੀ ਕਰਤੇ ਆ। ਲੰਗਰ ਵਾਲਾ ਕੁਝ ਸਮਾਨ ਜਿਹੜਾ ਬੀਕਾਨੇਰ ਦੇ ਗੁਰਦੁਆਰੇ ਦੇ ਵਿੱਚ ਤਬਦੀਲ ਕਰਤਾ। ਹੁਣ ਲੰਗਰ ਸੇਵਾ ਬੰਦ ਕਰਨ ਦਾ ਮੁੱਦਾ ਜਿਹੜਾ ਜੀ ਉਹ ਸਿਆਸੀ ਰੰਗਤ ਵੀ ਫੜ ਰਿਹਾ, ਕਿਉਂਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੇਰ ਤੋਂ ਬਾਅਦ ਇੱਕ ਪ੍ਰੈਸ ਰਿਲੀਜ਼ ਜਿਹੜੀ ਜੀ ਕੀਤੀ ਆ। ਅੱਜ ਕੱਲ੍ਹ ਪ੍ਰੈਸ ਰਿਲੀਜ਼ ਉਹਨਾਂ ਦੀ ਨਹੀਂ ਸੀ ਆਉਂਦੀ, ਪਰ ਉਹਨਾਂ ਨੂੰ ਲੱਗਦਾ ਕਿ ਇਹ ਪੰਥਕ ਮੁੱਦਾ। ਤੋਂ ਉਹਨਾਂ ਨੇ ਜਿਹੜਾ ਜੀ ਇੱਕ ਪ੍ਰੈਸ ਰਿਲੀਜ਼ ਕਰਕੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੌਰਿਆਣਾ ਦੇ ਨੌਜਵਾਨ 6 ਸਾਲਾਂ ਤੋਂ ਬੀਕਾਨੇਰ ਦੇ ਕੈਂਸਰ ਹਸਪੀਟਲ ਦੇ ਵਿੱਚ ਮੁਫਤ ਲੰਗਰ ਜਿਹੜਾ ਜੀ ਉਹ ਚਲਾ ਰਹੇ ਸੀ। ਉਹ ਕਹਿੰਦੇ ਰਾਜਸਥਾਨ ਦੀ ਸਰਕਾਰ ਨੇ ਲੰਗਰ ਸੇਵਾ ਬੰਦ ਕਰਤੀ ਹੈ, ਜਿਹਦੇ ਕਰਕੇ ਨੋਟਿਸ ਜਿਹੜਾ ਜੀ ਉਹ ਲਿਆ ਗਿਆ ਇਹ।
ਪੰਜਾਬ ਸਰਕਾਰ ਨੇ ਲੰਗਰ ਸੇਵਾ ਬੰਦ ਕੀਤੇ ਜਾਣ ਤੋਂ ਬਾਅਦ ਚੁੱਪ ਵੱਟੀ ਹੋਈ ਆ ਔਰ ਸ਼੍ਰੋਮਣੀ ਕਮੇਟੀ ਨੇ ਵੀ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਅਜੇ ਤੱਕ ਨਹੀਂ ਲਿਆ। ਹਾਲਾਂਕਿ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਰਾਜਸਥਾਨ ਸਰਕਾਰ ਦੇ ਨਾਲ ਰਾਬਤਾ ਕਰਨ ਦੀ ਹਦਾਇਤ ਜਿਹੜੀ ਉਹ ਕੀਤੀ ਹੈ। ਤਲਵੰਡੀ ਸਾਬੋ ਦੇ ਕਰੀਬ 15 ਪਿੰਡਾਂ ਦੇ ਲੋਕ ਇਸ ਲੰਗਰ ਸੇਵਾ ਦੇ ਨਾਲ ਜੁੜੇ ਹੋਏ ਆ, ਜਿਹੜੇ ਕਿ ਹਰ 6 ਮਹੀਨੇ ਪਿੱਛੋਂ ਬੀਕਾਨੇਰ ਲੰਗਰ ਸੇਵਾ ਲਈ ਰਸਦ ਭੇਜਦੇ ਆ। ਔਰ ਇਹ ਨੌਜਵਾਨ ਜਿਹੜੇ ਆ ਜੀ, ਕਿਉਂਕਿ ਇੰਨਾ ਲੰਮਾ ਸਮਾਂ ਜਿਹੜਾ ਜੀ ਉਹ ਚਲਾ ਸਕਣਾ ਬੜਾ ਔਖਾ ਹੁੰਦਾ। ਇੱਕ ਦਿਨ 2 ਦਿਨ ਦਾ ਲੰਗਰ ਹੋਵੇ ਤਾਂ ਉਹ ਹੋਰ ਗੱਲ ਹੈ। ਇਹ 6 ਸਾਲਾਂ ਤੋਂ ਉੱਥੇ ਲੋਕਾਂ ਦੀ ਮਦਦ ਕਰ ਰਹੇ ਆ। ਅੱਗੇ ਵੀ ਇੱਕ ਦਿਨ ਗੱਲ ਕੀਤੀ ਕਿ ਮਾਲਵਾ ਦੀ ਬੈਲਟ ਦੇ ਵਿੱਚੋਂ ਜਿਹੜੀ ਟ੍ਰੇਨ ਬਠਿੰਡਾ ਤੋਂ ਬੀਕਾਨੇਰ ਜਾਂਦੀ ਹੈ, ਜਿਹਨੂੰ ਕੈਂਸਰ ਟ੍ਰੇਨ ਕਿਹਾ ਜਾਂਦਾ, ਉਹਦੇ ਵਿੱਚ ਬਹੁਤ ਗਰੀਬ ਲੋਕ ਜਿਹੜੇ ਜੀ ਉਹ ਹੁੰਦੇ ਆ, ਇੱਥੇ ਇਲਾਜ ਕਰਾਉਣ ਜਾਂਦੇ। ਉਹ ਕਿਉਂਕਿ ਨਾਲ ਦੇ ਰਿਸ਼ਤੇਦਾਰ ਰੋਟੀ ਪਾਣੀ ਬਾਹਰੋਂ ਖਾਂਦੇ ਆ, ਉਹਨਾਂ ਨੂੰ ਇਹ ਵੱਡਾ ਖਰਚਾ ਜਿਹੜਾ ਜੀ ਉਹ ਪੈਂਦਾ। ਮੁੱਦਾ ਇਹ ਬਹੁਤ ਜਿਹੜਾ ਜੀ ਅਹਿਮ ਹੈ। ਇਸ ਪੱਖੋਂ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਇਹ ਨੌਜਵਾਨ ਜਿਹੜਾ ਜੀ ਉਹ ਜੁਟੇ ਹੋਏ ਆ। ਇਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਜਗ੍ਹਾ ਦੇ ਉੱਤੇ ਇਹ ਉੱਥੋਂ ਦੀ ਸਰਕਾਰ ਨੋਟਿਸ ਦੇ ਕੇ ਉਹ ਲੰਗਰ ਹੀ ਬੰਦ ਕਰਵਾ ਰਹੀ ਆ, ਜਾਂ ਤਾਂ ਇਹਨਾਂ ਨੂੰ ਅਲਟਰਨੇਟ ਜਗ੍ਹਾ ਕੋਈ ਜਿਹੜਾ ਜੀ ਉਹ ਪ੍ਰੋਵਾਈਡ ਕਰ ਦੇਵੇ। ਇਹ ਕੋਈ ਇਸ ਤਰ੍ਹਾਂ ਦੀ ਸੰਸਥਾ ਨਹੀਂ ਗੀ ਜਿਹੜੀ ਕਿ ਪੈਸੇ ਇਕੱਠੇ ਕਰ ਰਹੀ ਹੈ। ਇਹ ਤਾਂ ਆਪਣੇ ਤੌਰ ਦੇ ਉੱਤੇ ਪਿੰਡਾਂ ਦੇ ਵਿੱਚੋਂ ਰਸਦ ਇਕੱਠੀ ਕਰਕੇ ਉੱਥੇ ਨੌਜਵਾਨ ਜਿਹੜੇ ਜੀ ਸਿਰੜੀ ਕਹੇ ਜਾ ਸਕਦੇ ਆ। 6 ਸਾਲ ਤੋਂ ਲੰਗਰ ਦੀ ਸੇਵਾ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਬਿਲਕੁਲ ਨਹੀਂ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੀ ਮੌਜੂਦਾ ਸਰਕਾਰ ਦੀ, ਉਹ ਵੀ ਹੁਣ ਜਾਇਦਾਦਾਂ ਵੇਚਣ ਵੱਲ ਤੁਰੇ। ਕੁਝ ਜੋ ਕੁਝ ਪਿਛਲੀ ਸਰਕਾਰ ਕਰਦੀ ਸੀ ਉਧਰ ਨੂੰ ਹੀ ਮੌਜੂਦਾ ਸਰਕਾਰ ਜਿਹੜੀ ਜੀ ਉਹ ਚੱਲ ਪਈ ਹੈ। ਆਰਥਿਕ ਹਾਲਾਤ ਜਿਹੜੇ ਆ ਜੀ ਉਹਦਾ ਕੋਈ ਹੱਲ ਲੱਭਿਆ ਜਾ ਸਕੇ, ਹੱਲ ਤਾਂ ਹੈ ਨਹੀਂ ਗਾ ਇਹਨਾਂ ਕੋਲੇ ਜੀ। ਹੁਣ ਜਿਹੜਾ ਜੀ ਕਿਸੇ ਤਰੀਕੇ ਨਾਲ ਆਈ ਚਲਾਈ ਚਲਾਉਣ ਦੇ ਵਾਸਤੇ ਜਿਹੜੀਆਂ ਸਰਕਾਰੀ ਪ੍ਰਾਪਰਟੀ ਆ ਉਹਨੂੰ ਵੇਚਣ ਦਾ ਜਿਹੜਾ ਜੀ ਉਹ ਜੁਗਾੜ ਲਾ ਰਹੀ ਹੈ ਸਰਕਾਰ ਨੇ। ਰੈਵਨਿਊ, ਲੋਕਲ ਬਾਡੀਜ਼, ਪੂਡਾ, ਗਮਾਡਾ, ਗਲਾਡਾ ਜਿਹੜੇ ਨੇ ਇਹਨਾਂ ਦੀਆਂ ਪ੍ਰਾਪਰਟੀਜ਼ ਦਾ ਸਰਵੇ ਕਰਨ ਦੇ ਵਾਸਤੇ ਕਿਹਾ, ਤਾਂ ਕਿ ਲੋੜ ਦੇ ਅਨੁਸਾਰ ਇਹਨਾਂ ਪ੍ਰਾਪਰਟੀਜ਼ ਨੂੰ ਵੇਚ ਕੇ ਜਾਂ ਗਹਿਣੇ ਧਰ ਕੇ ਰਾਜ ਦੇ ਖਰਚੇ ਨੂੰ ਪੂਰਾ ਕੀਤਾ ਜਾ ਸਕੇ। ਵੇਚਿਆ ਉਹਨਾਂ ਪ੍ਰਾਪਰਟੀਜ਼ ਨੂੰ ਜਾਊਗਾ ਜਿਨ੍ਹਾਂ ਦੀ ਕੀਮਤ 10 ਕਰੋੜ ਰੁਪਏ ਤੋਂ ਜ਼ਿਆਦਾ ਹੋਊਗੀ। ਇਹਨਾਂ ਇੱਦਾਂ ਦੀ ਕਮੇਟੀ ਬਣਾਈ ਜਾਊਗੀ। ਕਮੇਟੀ ਸਾਰੇ ਵਿਭਾਗਾਂ ਤੋਂ ਵੱਖੋ ਵੱਖਰੀ ਪ੍ਰਾਪਰਟੀਜ਼ ਦਾ ਡਿਟੇਲ ਲਊਗੀ, ਸਰਕਾਰ ਦੇ ਸਾਹਮਣੇ ਰੱਖੂਗੀ। ਉਸ ਤੋਂ ਬਾਅਦ ਪ੍ਰਾਪਰਟੀ ਨੂੰ ਵੇਚਣ ਜਾਂ ਗਹਿਣੇ ਧਰਨ ਦੇ ਵਾਸਤੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾਊਗਾ। 7 ਸ਼ਹਿਰ ਇਹਦੇ ਵਾਸਤੇ ਜਿਹੜਾ ਜੀ ਉਹ ਚੁਣੇ ਗਏ ਆ। ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਮੋਹਾਲੀ ਸ਼ਾਮਲ ਹੈ, ਕਿਉਂਕਿ ਇਹਨਾਂ ਥਾਵਾਂ ਦੇ ਉੱਤੇ ਪ੍ਰਾਪਰਟੀਜ਼ ਜਿਹੜੀਆਂ ਜੀ ਉਹ ਮਹਿੰਗੀਆਂ ਨੇ, ਜਿਹਦੇ ਕਰਕੇ ਇਹਨਾਂ ਨੂੰ ਚੁਣ ਕੇ ਇੱਥੋਂ ਲੋਕਲ ਬਾਡੀਜ਼, ਪੂਡਾ, ਗਮਾਡਾ, ਗਲਾਡਾ ਜਿਹੜੇ ਨੇ ਜੀ ਉੱਥੋਂ ਉਹਨਾਂ ਤੋਂ ਸਾਰੀ ਡਿਟੇਲ ਇਹਦੀ ਜਿਹੜੀ ਆ ਉਹ ਲਈ ਜਾ ਰਹੀ ਆ। ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨੇ ਇਹ ਗੱਲ ਜਿਹੜੀ ਇਹਦੀ ਕਹੀ ਹੈ ਕਿ ਪਹਿਲਾਂ ਅਕਾਲੀ ਦਲ ਵਾਲੇ ਜਿਹੜੇ ਸੀ ਉਹ ਬਹੁਤੀ ਪ੍ਰਾਪਰਟੀ ਵੇਚ ਕੇ ਉਹਨਾਂ ਦੀ ਸਰਕਾਰ ਸੀ। ਹੁਣ ਕਾਂਗਰਸ ਜਿਹੜੀ ਹੈ ਜੀ ਉਹ ਲੋਕਾਂ ਦੀ ਇਹ ਪ੍ਰਾਪਰਟੀ ਜਿਹੜੀ ਵੇਚ ਰਹੀ ਹੈ। ਕਿਹਾ ਕਿ ਲੱਗਦਾ ਹੈ ਕਿ ਦੋਨਾਂ ਨੇ ਤੈਅ ਕਰਕੇ ਵੀ ਜਿਹਦੀ ਵਾਰੀ ਆਊਗੀ ਉਹ ਆਪੋ ਆਪਣਾ ਹਿੱਸਾ ਲੈਂਦੇ ਜਾਣਗੇ ਤੇ ਅੱਗੇ ਪ੍ਰਾਪਰਟੀ ਜਿਹੜੀ ਦੀ ਉਹ ਵੇਚੀ ਜਾਊਗੀ। ਇੱਕ ਤਾਂ ਇਹ ਜਿਹੜਾ ਹੈ ਜੀ ਲੋਕਾਂ ਦੀ ਪ੍ਰਾਪਰਟੀ ਆ, ਕਿਉਂਕਿ ਸੂਬੇ ਦੀ ਪ੍ਰਾਪਰਟੀ ਲੋਕਾਂ ਦੀ ਪ੍ਰਾਪਰਟੀ ਆ। ਸਰਕਾਰ ਦੀ ਨਿਗਾਹ ਜਿਹੜੀ ਦੀ ਉਹ ਪਿੰਡਾਂ ਵਾਲੀਆਂ ਜ਼ਮੀਨਾਂ ਦੇ ਉੱਤੇ ਵੀ ਲੱਗੀ ਹੋਈ ਆ। ਦੂਸਰਾ ਇਹ ਆ ਕਿ ਪ੍ਰਾਪਰਟੀ ਜਿਹੜੇ ਤਰੀਕੇ ਦੇ ਨਾਲ ਵੇਚੀ ਜਾਂਦੀ ਆ ਜਾਂ ਗਹਿਣੇ ਧਰੀ ਜਾਂਦੀ ਆ, ਉਹ ਸਭ ਨੂੰ ਪਤਾ ਜੀ ਉਹਦੇ ਵਿੱਚ ਇਹਨਾਂ ਦੀ ਹਿੱਸਾ ਪੱਤੀ ਜਿਹੜੀ ਜੀ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀ ਹੈ। ਬਿਲਕੁਲ ਜੀ, ਉਹ ਤਾਂ ਸਭ ਤੋਂ ਪਹਿਲਾਂ ਰੱਖਿਆ ਜਾਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਇਸ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।